ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਉਮੀਦ ਹੈ ਕਿ ਤੁਸੀਂ ਇਹਨਾਂ ਛੁੱਟੀਆਂ ਦੇ ਸੀਜ਼ਨ ਦੇ ਵਿੱਚ ਖੂਬ ਛੁੱਟੀਆਂ ਨੂੰ ਇੰਜੋਏ ਕੀਤਾ ਹੋਊਗਾ। ਇੱਕ ਵਾਰੀ ਫੇਰ ਨਿਗਾਹ ਮਾਰਦੇ ਹਾਂ ਆਲੇ ਦੁਆਲੇ ਦੇ ਉੱਤੇ। ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਤਕਨੀਕੀ ਕਮੇਟੀ ਆ ਉਹਨੇ ਇੱਕ ਜਨਤਕ ਨੋਟਿਸ ਜਾਰੀ ਕਰਕੇ ਨਾਗਰਿਕਾਂ ਨੂੰ ਇਹ ਕਿਹਾ ਕਿ ਜੇ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਮੋਬਾਈਲ ਫੋਨ ਦੇ ਵਿੱਚ ਪੈਗਾਸਸ ਮਾਲਵੇਅਰ ਤੋਂ ਸੰਨ ਲੱਗੀ ਆ ਤਾਂ ਉਹ ਅੱਗੇ ਆਉਣ ਅਤੇ ਕਮੇਟੀ ਦੇ ਨਾਲ ਸੰਪਰਕ ਕਰਨ। ਨੋਟਿਸ ਇਹ ਕਹਿੰਦਾ ਹੈ ਕਿ ਇਸ ਤਰ੍ਹਾਂ ਦੇ ਨਾਗਰਿਕਾਂ ਨੂੰ ਉਹ ਕਾਰਨ ਵੀ ਦੱਸਣ ਲਈ ਕਿਹਾ ਗਿਆ ਕਿ ਜਿਹਦੇ ਤੋਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਇਸ ਗੈਜਟ ਦੇ ਵਿੱਚ ਪੈਗਾਸਸ ਸੋਫਟਵੇਅਰ ਰਾਹੀਂ ਸੰਨ ਲੱਗੀ ਹੈ ਅਤੇ ਕੀ ਉਹ ਤਕਨੀਕੀ ਕਮੇਟੀ ਨੂੰ ਇਹਨਾਂ ਜਿਹੜੇ ਉਹਨਾਂ ਦੇ ਗੈਜਟ ਨੇ ਉਹਨਾਂ ਨੂੰ ਪੜਤਾਲ ਕਰਨ ਦੀ ਇਜਾਜ਼ਤ ਦੇਣ ਦੀ ਸਥਿਤੀ ਦੇ ਵਿੱਚ ਹੈਗਾ। ਇੱਥੋਂ ਦੀਆਂ ਮੁੱਖ ਅਖਬਾਰਾਂ ਦੇ ਵਿੱਚ ਜਾਰੀ ਕੀਤੇ ਗਏ ਜਨਤਕ ਨੋਟਿਸ ਦੇ ਵਿੱਚ ਇਹ ਗੱਲ ਕਹੀ ਗਈ ਆ, ਜਿਨ੍ਹਾਂ ਲੋਕਾਂ ਨੂੰ ਇਹ ਸ਼ੱਕ ਹੈ ਕਿ ਉਹਨਾਂ ਦੇ ਗੈਜਟ ਦੇ ਵਿੱਚ ਸੰਨ ਲੱਗੀ ਆ ਉਹ ਤਕਨੀਕੀ ਕਮੇਟੀ ਨੂੰ 7 ਜਨਵਰੀ 2022 ਤੋਂ ਪਹਿਲਾਂ ਆਪਣੀ ਐਪਲੀਕੇਸ਼ਨ ਦੇ ਰਾਹੀਂ ਦੱਸ ਸਕਦੇ ਆ ਕਿ ਉਹਨਾਂ ਦੀ ਵੀ ਜਸੂਸੀ ਹੋ ਰਹੀ ਆ ਜਾਂ ਹੁੰਦੀ ਰਹੀ ਆ। ਈਮੇਲ ਦੇ ਰਾਹੀਂ ਇਹ ਦੱਸਣ ਦੀ ਅਪੀਲ ਕੀਤੀ ਗਈ ਹੈ। ਨੋਟਿਸ ਇਹ ਵੀ ਕਹਿੰਦਾ ਹੈ ਕਿ ਜੇ ਕਮੇਟੀ ਨੂੰ ਲੱਗਾ ਕਿ ਸ਼ੱਕ ਜ਼ਾਹਰ ਕਰਨ ਲਈ ਦਿੱਤੇ ਕਾਰਨ ਨੂੰ ਲੈ ਕੇ ਅੱਗੇ ਜਾਂਚ ਦੀ ਲੋੜ ਹੈ ਅਤੇ ਕਮੇਟੀ ਤੁਹਾਨੂੰ ਤੁਹਾਡੇ ਗੈਜਟ ਨੂੰ ਜਾਂਚ ਦੇਣ ਦੇ ਵਾਸਤੇ ਰਿਕੁਐਸਟ ਕਰੂਗੀ। ਔਰ ਇਹਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਮੇਟੀ ਨੇ ਬੇਨਤੀ ਕੀਤੀ ਹੈ ਕਿ ਭਾਰਤ ਦਾ ਕੋਈ ਵੀ ਨਾਗਰਿਕ ਜਿਹਨੂੰ NSO ਗਰੁੱਪ ਇਜ਼ਰਾਈਲ ਦੇ ਪੈਗਾਸਸ ਸੋਫਟਵੇਅਰ ਦੀ ਵਿਸ਼ੇਸ਼ ਵਰਤੋਂ ਦੇ ਚੱਲਦਿਆਂ ਆਪਣੇ ਮੋਬਾਈਲ ਦੇ ਵਿੱਚ ਸੰਨ ਲੱਗਣ ਦਾ ਸ਼ੱਕ ਹੈ ਤਾਂ ਉਹਨੂੰ ਸੁਪਰੀਮ ਕੋਰਟ ਦੇ ਵੱਲੋਂ ਨਿਯੁਕਤ ਤਕਨੀਕੀ ਕਮੇਟੀ ਦੇ ਨਾਲ ਤੁਰੰਤ ਸੰਪਰਕ ਕਰਨਾ ਚਾਹੀਦਾ। ਇਹਦਾ ਮਤਲਬ ਇਹ ਹੈ ਕਿ ਪੈਗਾਸਸ ਦੇ ਬਾਰੇ ਦੇ ਵਿੱਚ ਬਣਾਈ ਕਮੇਟੀ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਕਿਉਂਕਿ ਗੱਲ ਹੋਈ ਆ ਟੈਕਨੋਲੋਜੀ ਦੀ ਜਾਂ ਟੈਕਨੋਲੋਜੀ ਦੀ ਦੁਰਵਰਤੋਂ ਦੀ। ਅਤੇ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਟੈਕਨੋਲੋਜੀ ਦੇ ਨਾਲ ਜੁੜਿਆ ਹੋਇਆ ਪਰ ਉਹਦੀ ਦੁਰਵਰਤੋਂ ਦਾ। ਦੇਸ਼ ਦੇ ਸਭ ਤੋਂ ਵੱਡੀ ਘੱਟ ਗਿਣਤੀ ਫਿਰਕੇ ਦੀਆਂ ਔਰਤਾਂ ਦੀਆਂ ਤਸਵੀਰਾਂ ਬਿਨਾਂ ਇੱਕ ਇਜਾਜ਼ਤ ਦੇ ਐਪ ਦੇ ਉੱਤੇ ਛੇੜਛਾੜ ਕਰਕੇ ਅਪਲੋਡ ਕਰਨ ਕਰਕੇ ਇੱਕ ਵੱਡਾ ਵਿਵਾਦ ਖੜਾ ਹੋ ਗਿਆ। ਇਹ ਐਪ ਦੇ ਉੱਤੇ ਔਰਤਾਂ ਦੀ ਨਿਲਾਮੀ ਕੀਤੀ ਜਾ ਰਹੀ ਸੀ। ਬੁਲੀ ਬਾਈ ਐਪ ਦੇ ਉੱਤੇ ਘੱਟੋ ਘੱਟ 100 ਨਾਮਵਰ ਜਿਹੜੀਆਂ ਪ੍ਰਭਾਵਸ਼ਾਲੀ ਫਿਰਕੇ ਦੀਆਂ ਔਰਤਾਂ ਦੀਆਂ ਤਸਵੀਰਾਂ ਨੇ ਜਿਹਦੇ ਨਾਲ ਛੇੜਛਾੜ ਕਰਕੇ ਇਹਦੀ ਦੁਰਵਰਤੋਂ ਕੀਤੀ ਜਾ ਰਹੀ ਸੀ। ਐਪ ਨੂੰ ਖੋਲ੍ਹਣ ਦੇ ਉੱਤੇ ਇੱਕ ਔਰਤ ਦੀ ਤਸਵੀਰ ਬੁਲੀ ਬਾਈ ਦੇ ਤੌਰ ਦੇ ਉੱਤੇ ਸਾਹਮਣੇ ਆਉਂਦੀ ਹੈ। ਦਿੱਲੀ ਪੁਲਿਸ ਨੇ ਇੱਕ ਔਰਤ ਪੱਤਰਕਾਰ ਦੀ ਤਸਵੀਰ ਦੇ ਨਾਲ ਛੇੜਛਾੜ ਕਰਕੇ ਇਹਨੂੰ ਇੱਕ ਐਪਲੀਕੇਸ਼ਨ ਦੇ ਉੱਤੇ ਅਪਲੋਡ ਦੇ ਕਰਨ ਦੇ ਮਾਮਲੇ ਦੇ ਉੱਤੇ ਅਣਪਛਾਤਿਆਂ ਦੇ ਖਿਲਾਫ FIR ਵੀ ਦਰਜ ਕੀਤੀ ਹੈ। ਮੁੰਬਈ ਦੇ ਵਿੱਚ ਵੀ ਕੇਸ ਦਰਜ ਕੀਤਾ ਗਿਆ। ਪੱਤਰਕਾਰ ਨੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਸ਼ਿਕਾਇਤ ਦੀ ਨਕਲ ਟਵਿੱਟਰ ਦੇ ਉੱਤੇ ਸਾਂਝੀ ਕੀਤੀ। ਸ਼ਨਿਚਰਵਾਰ ਰਾਤ ਸਾਈਬਰ ਥਾਣੇ ਦੇ ਵਿੱਚ ਇਹ ਕੇਸ ਦਰਜ ਕੀਤਾ ਗਿਆ। ਕੇਸ ਦਰਜ ਕਰਨ ਵਾਲੀ ਪੱਤਰਕਾਰ ਦਾ ਦੋਸ਼ ਹੈ ਕਿ ਅਣਪਛਾਤੇ ਲੋਕਾਂ ਦਾ ਇੱਕ ਸਮੂਹ ਬੁਲੀ ਬਾਈ ਪੋਰਟਲ ਦੇ ਉੱਤੇ ਉਹਨੂੰ ਨਿਸ਼ਾਨਾ ਬਣਾ ਰਿਹਾ ਔਰ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ, ਜਾਂਚ ਜਾਰੀ ਹੈ। ਇਸ ਔਰਤ ਪੱਤਰਕਾਰ ਨੇ ਦੋਸ਼ ਇਹ ਲਾਇਆ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਿਸ਼ੇਸ਼ ਫਿਰਕੇ ਦੀਆਂ ਔਰਤਾਂ ਨੂੰ ਪਰੇਸ਼ਾਨ ਕਰਨ, ਉਹਨਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਿਕਾਇਤ ਦੇ ਵਿੱਚ ਉਹਨੇ ਇਹ ਵੀ ਕਿਹਾ ਕਿ ਵੈਬਸਾਈਟ ਪੋਰਟਲ ਬੁਲੀ ਬਾਈ ਜਿਹੜੀ ਆ ਉਹਦੇ ਉੱਤੇ ਗੈਰ ਵਾਜਬ ਬਰਦਾਸ਼ਤ ਨਾ ਕਰਨ ਯੋਗ ਜਿਹੜੀ ਸਮੱਗਰੀ ਆ ਉਹ ਪਾਈ ਗਈ ਹੈ। ਕਈ ਸਿਆਸੀ ਆਗੂਆਂ ਨੇ ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲਿਆਂ ਨੇ ਇਸ ਘਟਨਾ ਦੀ ਨਿਖੇਧੀ ਵੀ ਕੀਤੀ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਲੋਕਾਂ ਨੂੰ ਔਰਤਾਂ ਦੀ ਬੇਇੱਜ਼ਤੀ ਅਤੇ ਫਿਰਕੂ ਨਫ਼ਰਤ ਖਿਲਾਫ ਡਟਣਾ ਪਊਗਾ। ਕੋਈ ਨਾ ਕੋਈ ਤਰੀਕਾ ਲੱਭ ਲਿਆ ਜਾਂਦਾ ਘੱਟ ਗਿਣਤੀਆਂ ਨੂੰ ਖਾਸ ਤੌਰ ਦੇ ਉੱਤੇ ਨਿਸ਼ਾਨੇ ਦੇ ਉੱਤੇ ਲਿਆਉਣ ਲਈ। ਇਹ ਜਿਹੜਾ ਐਪ ਆ ਬੁਲੀ ਬਾਈ ਐਪ, ਇਹਦੇ ਉੱਤੇ ਵਿਵਾਦ ਹੋਣ ਤੋਂ ਬਾਅਦ
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਐਪ ਹੋਸਟ ਕਰਨ ਵਾਲੀ ਜਿਹੜਾ ਪਲੇਟਫਾਰਮ ਹੈ ਉਹਨੇ ਇਹਨੂੰ ਬਲੌਕ ਕਰ ਦਿੱਤਾ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਲਈ ਕੇਂਦਰ ਸਰਕਾਰ ਦਿੱਲੀ ਤੇ ਮੁੰਬਈ ਪੁਲਿਸ ਦੇ ਲਗਾਤਾਰ ਰਾਬਤਾ ਕਰ ਰਹੀ ਹੈ। ਔਰਤਾਂ ਬਾਰੇ ਕੌਮੀ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਤੇਜ਼ੀ ਦੇ ਨਾਲ ਕਾਰਵਾਈ ਕਰਨ ਦੇ ਵਾਸਤੇ ਕਿਹਾ। ਇਸ ਤਰ੍ਹਾਂ ਦੀ ਐਪ ਪਿਛਲੇ 1 ਸਾਲ ਦੇ ਵਿੱਚ ਦੂਜੀ ਵਾਰੀ ਸਾਹਮਣੇ ਆਈ ਹੈ। ਹੁਣ ਆਉਂਦੇ ਪੰਜਾਬ ਵਾਲੀ ਸਾਈਡ ਦੇ ਉੱਤੇ, ਆਮ ਆਦਮੀ ਪਾਰਟੀ ਨੇ ਇਹ ਗੱਲ ਕਹੀ ਆ ਕਿ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਗ੍ਰਿਫਤਾਰੀ ਤੋਂ ਬਚਾਉਣ ਦੇ ਯਤਨ ਕੀਤੇ ਜਾ ਰਹੇ ਨੇ, ਉਹ ਵੀ ਸਰਕਾਰ ਦੇ ਵੱਲੋਂ। ਚੰਨੀ ਸਰਕਾਰ ਦੇ ਵਿਰੁੱਧ ਆਮ ਆਦਮੀ ਪਾਰਟੀ ਨੇ ਹੱਲਾ ਬੋਲਦਿਆਂ ਇਹ ਗੱਲ ਕਹੀ ਹੈ ਕਿ ਬਿਕਰਮ ਮਜੀਠੀਆ ਵਿਰੁੱਧ ਕਮਜ਼ੋਰ FIR ਦਰਜ ਕਰਕੇ ਸਿਆਸੀ ਡਰਾਮਾ ਰਚਿਆ ਗਿਆ। ਪੰਜਾਬ ਦੀ ਕਾਂਗਰਸ ਸਰਕਾਰ ਨੇ 4 ਹਫ਼ਤਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ਾ ਦਾ ਕਾਰੋਬਾਰ ਖਤਮ ਕਰਨ ਦਾ ਵਾਅਦਾ ਕੀਤਾ ਸੀ, ਪਰ 5 ਸਾਲਾਂ ਦੇ ਵਿੱਚ ਕੁਝ ਵੀ ਨਹੀਂ ਕੀਤਾ। ਚੋਣਾਂ ਨੇੜੇ ਆਉਂਦੀਆਂ ਵੇਖ ਕੇ ਮਜੀਠੀਆ ਦੇ ਵਿਰੁੱਧ ਸਟੰਟ ਦੇ ਤਹਿਤ FIR ਦਰਜ ਕਰਵਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਕਿ ਅਗਾਊਂ ਜ਼ਮਾਨਤ ਜਦੋਂ ਰੱਦ ਹੋ ਗਈ ਮੁਹਾਲੀ ਦੇ ਵੱਲੋਂ, ਤੇ ਫਿਰ ਵੀ ਬਿਕਰਮ ਮਜੀਠੀਆ ਜਿਹੜਾ ਉਹ ਓਪਨਲੀ ਘੁੰਮ ਰਿਹਾ। ਉਹਨੇ ਇਹ ਗੱਲ ਕਹੀ ਕਿ ਜਿਹੜੀਆਂ ਹਰਮੰਦਰ ਸਾਹਿਬ ਮੱਥਾ ਟੇਕਣ ਗਏ ਦੀਆਂ ਮਜੀਠੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ। ਇਹ ਵੀ ਕਿਹਾ ਗਿਆ ਕਿ ਗ੍ਰਿਫਤਾਰੀ ਨਾ ਹੋਣ 'ਤੇ ਚੰਨੀ ਤੇ ਬਾਦਲਾਂ ਦੇ ਵਿਚਕਾਰ ਸਿੱਧੇ ਤੌਰ ਦੇ ਉੱਤੇ ਅੰਦਰੂਨੀ ਗੱਠਜੋੜ ਦਾ ਸੰਕੇਤ ਮਿਲਦਾ। ਉਂਝ ਵੈਸੇ ਬਿਕਰਮ ਮਜੀਠੀਆ ਦੀਆਂ ਇਹ ਤਸਵੀਰਾਂ ਕਿਸੇ ਹੋਰ ਨੇ ਨਹੀਂ, ਬਲਕਿ ਜਿਹੜਾ ਯੂਥ ਅਕਾਲੀ ਦਲ ਹੈ ਉਹਨੇ ਆਪਣੇ ਪੇਜ ਦੇ ਉੱਤੇ ਪਾਈਆਂ। ਇਹ ਕਲੀਅਰ ਤਾਂ ਨਹੀਂ ਹੋ ਸਕਿਆ ਕਿ ਇਹ ਤਸਵੀਰਾਂ 1 ਜਨਵਰੀ ਦੀਆਂ ਨੇ, ਇਸੇ ਵਰ੍ਹੇ ਦੀਆਂ ਨੇ, ਜਾਂ ਇਹ ਤਸਵੀਰਾਂ ਪਿਛਲੇ ਸਾਲ ਦੀਆਂ ਨੇ। ਇੰਨਾ ਜ਼ਰੂਰ ਆ, ਇਹ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਆਪਣੀ ਛਾਪੇਮਾਰੀ ਜਿਹੜੀ ਉਹ ਜ਼ਰੂਰ ਤੇਜ਼ ਕੀਤੀ ਹੈ। ਛਾਪੇਮਾਰੀ ਦੇ ਵਿੱਚ ਕੁਝ ਲੱਭਦਾ ਹੈ ਜਾਂ ਨਹੀਂ ਲੱਭਦਾ, ਭਾਵ ਕਿ ਬਿਕਰਮ ਮਜੀਠੀਆ ਲੱਭਦਾ ਜਾਂ ਨਹੀਂ, ਅਜੇ ਨਹੀਂ ਕੁਝ ਕਿਹਾ ਜਾ ਸਕਦਾ। ਉਂਝ ਵੈਸੇ ਹਾਈ ਕੋਰਟ ਦੇ ਵਿੱਚ ਉਹਦੀ ਅਗਾਊਂ ਜ਼ਮਾਨਤ ਦੀ ਸੁਣਵਾਈ 5 ਤਰੀਕ ਤੱਕ ਟਲੀ ਹੋਈ ਹੈ। 5 ਤਰੀਕ ਨੂੰ ਪਤਾ ਲੱਗੂਗਾ ਕਿ ਕਹਾਣੀ ਕਿੱਧਰ ਨੂੰ ਜਾਣੀ ਹੈ। ਇਸ ਵੇਲੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਪੱਬਾਂ ਭਾਰ ਹੈ ਕਿ ਉਹਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਫੇਰੀ ਜਿਹੜੀ ਫਿਰੋਜ਼ਪੁਰ ਦੇ ਵਿੱਚ ਹੋਣ ਜਾ ਰਹੀ ਆ, ਉਹਦੇ ਵਿੱਚ ਵੱਧ ਤੋਂ ਵੱਧ ਇਕੱਠ ਕਰਨਾ ਤੇ ਉੱਥੇ ਐਲਾਨ ਕੀ ਹੋਣੇ ਆ, ਇਹਨੂੰ ਵੀ ਲੈ ਕੇ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ। ਇਹ ਕਿਹਾ ਜਾ ਰਿਹਾ ਕਿ 5 ਜਨਵਰੀ ਦੀ ਫਿਰੋਜ਼ਪੁਰ ਰੈਲੀ ਦੇ ਵਿੱਚ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਨੇ ਕੇਂਦਰੀ ਖੁਫੀਆ ਵਿੰਗ ਨੂੰ ਸੂਬੇ ਦੇ ਧਰਾਤਲ ਤੋਂ ਹਰ ਵਰਗ ਦੀਆਂ ਰਾਹਤ ਦੇਣ ਵਾਲੀਆਂ ਮੰਗਾਂ ਦਾ ਖਾਕਾ ਤਿਆਰ ਕਰਨ ਲਈ ਇਹ ਕਿਹਾ ਕਿ ਇਹਦੀ ਰਿਪੋਰਟ ਮੰਗੀ ਗਈ ਹੈ। ਭਾਜਪਾ ਪ੍ਰਤੀ ਬਣੇ ਕੁੜੱਤਣ ਵਾਲੇ ਮਾਹੌਲ ਨੂੰ ਹੁਣ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਸਾਜ਼ਗਾਰ ਬਣਾਉਣ ਲਈ ਨੁਕਤੇ ਸੁਝਾਉਣ ਦੇ ਵਾਸਤੇ ਖੁਫੀਆ ਤੰਤਰ ਨੂੰ ਆਖਿਆ ਗਿਆ। ਸਿੱਖ ਭਾਈਚਾਰੇ ਨੂੰ ਰਾਹਤ ਦੇਣ ਤੋਂ ਇਲਾਵਾ ਕੇਂਦਰ ਸਰਕਾਰ ਸੂਬੇ ਲਈ ਵਿੱਤੀ ਜਾਂ ਸਨਅਤੀ ਪੈਕੇਜ ਦਾ ਐਲਾਨ ਕਰ ਸਕਦੀ ਹੈ। ਸਰਹੱਦੀ ਖੇਤਰ ਦੇ ਬਾਰੇ ਵਿਸ਼ੇਸ਼ ਐਲਾਨ ਕੀਤੇ ਜਾ ਸਕਦੇ ਆ। ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਗੱਲ ਕਹੀ ਆ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਪੰਜਾਬ ਲਈ ਪੈਕੇਜ ਐਲਾਨਿਆ ਜਾਣਾ ਹੈ, ਪਰ ਇਹਦੀ ਭਾਫ ਹਾਲੇ ਤੱਕ ਬਾਹਰ ਨਹੀਂ ਨਿਕਲ ਸਕੀ। 5 ਏਕੜ ਦੀ ਮਾਲਕੀ ਵਾਲੇ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਗੱਲ ਵੀ ਚੱਲ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਸਾਰੀਆਂ ਬੈਂਕਾਂ ਦੇ ਵੱਲੋਂ ਇੱਕ ਅਜਿਹਾ ਅੰਕੜਾ ਤਿਆਰ ਕੀਤਾ ਗਿਆ। ਫਿਰੋਜ਼ਪੁਰ ਰੈਲੀ ਦੇ ਦੌਰਾਨ ਸਟੇਜ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਵੀ ਨਜ਼ਰ ਆ ਸਕਦੇ ਆ ਸੰਭਾਵੀ ਰੂਪ ਦੇ ਵਿੱਚ। ਹਾਲਾਂਕਿ ਇਹਨਾਂ ਆਗੂਆਂ ਨੂੰ ਅਜੇ ਆਫੀਸ਼ੀਅਲੀ ਤੌਰ ਦੇ ਉੱਤੇ ਕੋਈ ਸੱਦਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਨਹੀਂ ਮਿਲਿਆ। ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਰੀ ਇਹਨਾਂ ਸਮਾਰੋਹਾਂ ਦੇ ਵਿੱਚ ਸ਼ਾਮਲ ਹੋ ਸਕਦੇ ਆ। ਔਰ ਇਹ ਜਿਹੜਾ 5 ਜਨਵਰੀ ਨੂੰ ਫਿਰੋਜ਼ਪੁਰ ਦੇ ਵਿੱਚ PGI ਸੈਟਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਾ, ਅਜੇ ਕਿਉਂਕਿ ਚੋਣ ਜ਼ਾਬਤਾ ਨਹੀਂ ਲੱਗਿਆ,
ਪ੍ਰੋਟੋਕਾਲ ਦੇ ਮੁਤਾਬਕ ਮੁੱਖ ਮੰਤਰੀ ਜਾਂਦੇ ਆ ਅਜਿਹੇ ਸਮਾਗਮਾਂ ਦੇ ਵਿੱਚ। ਪਰ ਇਹ ਕਿਉਂਕਿ ਨਰੋਲ ਭਾਰਤੀ ਜਨਤਾ ਪਾਰਟੀ ਦਾ ਚੋਣਾਂ ਤੋਂ ਐਨ ਪਹਿਲਾਂ ਜਾਂ ਜ਼ਾਬਤੇ ਤੋਂ ਪਹਿਲਾਂ ਵਾਲਾ ਪ੍ਰੋਗਰਾਮ ਹੋਊਗਾ। ਜੇ ਚਰਨਜੀਤ ਸਿੰਘ ਚੰਨੀ ਹੁਰੀ ਜਾਂਦੇ ਆ ਇਸ ਸਮਾਗਮ ਦੇ ਵਿੱਚ ਤਾਂ ਇਹ ਵੇਖਣ ਵਾਲੀ ਗੱਲ ਹੋਊਗੀ ਕਿ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਕੀਤੇ ਜਾ ਰਹੇ ਐਲਾਨਨਾਮੇ ਦੇ ਵਿੱਚ ਉਹਨਾਂ ਦੀ ਸਥਿਤੀ ਆਪਣੀ ਕੀ ਰਹਿੰਦੀ ਆ। ਉਧਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਸੀਟਾਂ ਦੇ ਵੰਡ ਦੇ ਲੈ ਕੇ ਭਾਰਤੀ ਜਨਤਾ ਪਾਰਟੀ ਤੇ ਉਹਦੇ ਨਵੇਂ ਭਾਈਵਾਲਾਂ ਦੇ ਵਿਚਾਲੇ ਮੀਟਿੰਗ ਹੋਈ ਆ। 4 ਘੰਟੇ ਮੀਟਿੰਗ ਚੱਲੀ ਆ। ਭਾਜਪਾ, ਪੰਜਾਬ ਲੋਕ ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਆਰੀ ਤੇ ਅਕਾਲੀ ਦਲ ਸੰਯੁਕਤ ਸੁਖਦੇਵ ਸਿੰਘ ਢੀਂਡਸਾ ਉਹਨਾਂ ਵਾਲਾ, ਇਹਨਾਂ ਦੇ 2-2 ਮੈਂਬਰ ਸ਼ਾਮਲ ਸੀਗੇ। ਭਾਜਪਾ ਆਗੂਆਂ ਨੇ ਮੀਟਿੰਗ ਦੇ ਵਿੱਚ ਨਵੇਂ ਭਾਈਵਾਲਾਂ ਦੇ ਨਾਲ ਸੀਟ ਨੂੰ ਦੀ ਵੰਡ ਨੂੰ ਲੈ ਕੇ ਜਿਹੜਾ ਉਹ ਨਬਜ਼ ਟੋਹੀ ਆ ਕਿ ਕਿੱਥੇ ਕਿਵੇਂ ਕਿੰਨੀ ਗੱਲਬਾਤ ਜਿਹੜੀ ਉਹ ਬਣ ਸਕਦੀ ਆ। ਭਾਜਪਾ ਦੇ ਨਾਲ ਗੱਠਜੋੜ ਕਰਨ ਦੇ ਵਾਸਤੇ ਦੋਵੇਂ ਪਾਰਟੀਆਂ ਨੇ ਪੰਜਾਬ ਲਈ ਵਿੱਤੀ ਪੈਕੇਜ ਦੀ ਮੰਗ ਰੱਖੀ ਹੈ। ਸੀਟਾਂ ਦੀ ਵੰਡ ਨੂੰ ਲੈ ਕੇ ਅਗਲੀ ਮੀਟਿੰਗ ਹੁਣ 6 ਜਨਵਰੀ ਨੂੰ ਹੋਊਗੀ, 5 ਨੂੰ ਫੇਰੀ ਤੋਂ ਬਾਅਦ। ਇਹਦੇ ਵਿੱਚ ਪੰਜਾਬ ਲੋਕ ਕਾਂਗਰਸ ਤੇ ਸੁਖਦੇਵ ਸਿੰਘ ਢੀਂਡਸਾ ਵਾਲਾ ਜਿਹੜਾ ਗਰੁੱਪ ਹੈ ਉਹ ਆਪੋ ਆਪਣੇ ਹਲਕਿਆਂ ਤੇ ਉਮੀਦਵਾਰਾਂ ਦੀ ਸੂਚੀ ਦੇਣਗੇ ਤੇ ਉਹਨਾਂ ਤੋਂ ਵੱਲੋਂ ਉਮੀਦਵਾਰਾਂ ਦੇ ਨਾਮ ਅੱਗੇ ਰੱਖੇ ਜਾਣਗੇ, ਜਿਹਦੇ ਉੱਤੇ ਸਰਵੇ ਕਰਾਉਣ ਨੂੰ ਲੈ ਕੇ ਸਹਿਮਤੀ ਬਣੀ ਹੈ। ਇਸ ਤੋਂ ਬਾਅਦ ਜਿੱਤਣ ਵਾਲੇ ਤੇ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਊਗਾ। ਕਿੰਨੀਆਂ ਸੀਟਾਂ ਕਿਹੜੀ ਪਾਰਟੀ ਲੜੂਗੀ ਅਜੇ ਇਹਦੇ ਉੱਤੇ ਕੋਈ ਫਾਈਨਲ ਜਿਹੜਾ ਉਹ ਨਹੀਂ ਬਣ ਸਕੀ। ਇਹ ਵੀ ਕਿਹਾ ਜਾ ਰਿਹਾ ਕਿ ਜਿੱਤਣ ਵਾਲੇ ਉਮੀਦਵਾਰ ਨੂੰ ਪਹਿਲ ਦਿੱਤੀ ਜਾਊਗੀ ਕਿ ਕਿਹੜਾ ਜਿੱਤ ਸਕਦਾ। ਉਧਰ ਜੇ ਕਾਂਗਰਸ ਦੀ ਵੀ ਗੱਲ ਕਰ ਲਈਏ ਤੇ ਕਾਂਗਰਸ ਦੀ ਜਿਹੜੀ ਚੋਣ ਪ੍ਰਚਾਰ ਕਮੇਟੀ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਇਹ ਪਤਾ ਲੱਗਿਆ ਕਿ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਕੁਝ ਸੁਰ ਮਿਲੇ। ਅਸਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਪਿਛਲੇ ਦਿਨਾਂ ਤੋਂ ਜਿਸ ਕਿਸਮ ਦੀ ਬੋਲਬਾਣੀ ਆਪਣੇ ਸਰਕਾਰ ਦੇ ਵਾਸਤੇ, ਮੁੱਖ ਮੰਤਰੀ ਦੇ ਵਾਸਤੇ, ਬਾਕੀਆਂ ਦੇ ਵਾਸਤੇ ਵਰਤੀ ਜਾ ਰਹੀ ਹੈ, ਉਹਨੂੰ ਲੈ ਕੇ ਤਕੜੀ ਘੁਸਰ ਮੁਸਰ ਜਿਹੜੀ ਆ ਉਹ ਸਰਕਾਰ ਦੇ ਵਿੱਚ ਹੋਣ ਲੱਗ ਗਈ। ਇਸ ਗੱਲ ਦਾ ਵੀ ਚਰਚਾ ਚੱਲੀ ਜਾਂਦਾ ਕਿ ਗੱਲ ਹਾਈ ਕਮਾਂਡ ਤੱਕ ਵੀ ਪਹੁੰਚਾ ਦਿੱਤੀ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਤਾਂ ਪਸੰਦ ਹੀ ਕੋਈ ਨਹੀਂ। ਨਵਜੋਤ ਸਿੰਘ ਸਿੱਧੂ ਤਾਂ ਜਿਹੜੇ ਬਾਕੀ ਲੀਡਰਸ਼ਿਪ ਹੈ ਕਾਂਗਰਸ ਦੀ ਉਹਨੂੰ ਸਮਝਦਾ ਕੱਖ ਨਹੀਂ। ਔਰ ਉਹ ਇਹ ਵੀ ਕਿਹਾ ਜਾ ਰਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਠੀਕ ਹੈ, ਜੇ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਪਸੰਦ ਕਿ ਮੈਂ ਗ੍ਰਹਿ ਮੰਤਰੀ ਦੇ ਤੌਰ ਦੇ ਉੱਤੇ ਕੱਖ ਨਹੀਂ ਕੀਤਾ ਤੇ ਮੈਂ ਅਸਤੀਫਾ ਆਪਣਾ ਦੇਣ ਲਈ ਤਿਆਰ ਹਾਂ। ਜਦੋਂ ਇੱਕ ਪਾਸੇ ਸਾਰੀਆਂ ਸਿਆਸੀ ਧਿਰਾਂ ਚੋਣਾਂ ਨੂੰ ਸਾਹਮਣੇ ਵੇਖਦਿਆਂ ਹੋਇਆਂ ਤਿਆਰੀਆਂ ਕਰ ਰਹੀਆਂ ਨੇ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਸੁਰ ਇਸ ਤਰ੍ਹਾਂ ਦੇ ਨੇ ਕਿ ਕਾਂਗਰਸ ਦੇ ਵਾਸਤੇ ਵਿਰੋਧੀ ਧਿਰ ਦੀ ਲੋੜ ਹੀ ਨਹੀਂ ਜਾਪਦੀ। ਉਹ ਜਿਹੜੇ ਤਰੀਕੇ ਦੇ ਨਾਲ ਆਪਣੀ ਬੋਲਬਾਣੀ ਦੇ ਰਾਹੀਂ ਆਪਣੀ ਹੀ ਸਰਕਾਰ ਨੂੰ ਘੇਰ ਰਹੇ ਆ ਤੇ ਇਹ ਕਹਿਣ ਦੇ ਯਤਨਾਂ 'ਚ ਹੈ ਕਿ ਪਹਿਲਾਂ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿਓ, ਫਿਰ ਹਰ ਸਮੱਸਿਆ ਦਾ ਹੱਲ ਹੋਊਗਾ, ਉਹਦੇ ਤੋਂ ਕਾਂਗਰਸ ਵਾਹਵਾ ਔਖੀ ਜਾਪਦੀ ਹੈ। ਇਸ ਕਰਕੇ ਜਿਹੜੀ ਚੋਣ ਪ੍ਰਚਾਰ ਕਮੇਟੀ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੇ ਸੁਰ ਮਿਲੇ ਆ। ਸੁਰ ਕਿੰਨੀ ਦੇਰ ਲਈ ਮਿਲੇ ਆ ਇਹ ਨਹੀਂ ਅਜੇ ਕਿਹਾ ਜਾ ਸਕਦਾ ਕਿਉਂਕਿ ਇਹ ਲੰਮੇ ਸਮੇਂ ਲਈ ਮਿਲਦੇ ਨਹੀਂ ਹੁੰਦੇ। ਨਵਜੋਤ ਸਿੰਘ ਸਿੱਧੂ ਹੁਣੀ ਕੁਝ ਦਿਨਾਂ ਦੇ ਵਾਸਤੇ ਤਾਂ ਕਾਬੂ ਦੇ ਵਿੱਚ ਰਹਿ ਸਕਦੇ ਆ, ਲੰਬੇ ਸਮੇਂ ਲਈ ਉਹ ਵੀ ਕਾਬੂ ਦੇ ਵਿੱਚ ਨਹੀਂ ਰਹਿ ਸਕਦੇ। ਜਿਹੜੇ ਕਿ ਸ਼ਾਇਦ ਜਦੋਂ ਸੀਟਾਂ ਦੀ ਵੰਡ ਹੋਊਗੀ, ਚੋਣ ਪ੍ਰਚਾਰ ਹੋਊਗਾ, ਉਦੋਂ ਕਾਂਗਰਸ ਦੇ ਵਾਸਤੇ ਵੱਡੀ ਮੁਸ਼ਕਲ ਬਣਨਗੇ। ਕਾਂਗਰਸ ਦੇ ਵੱਲੋਂ ਸਭ ਕੁਝ ਅੱਛਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕੋਸ਼ਿਸ਼ ਕਿੰਨੀ ਸਫਲ ਹੁੰਦੀ ਆ ਆਉਂਦੇ ਦਿਨਾਂ ਦੇ ਦੌਰਾਨ ਪਤਾ ਲੱਗੂਗਾ। ਤੇ ਫਿਰ ਅਕਾਲੀ ਦਲ ਦੀ ਵੀ ਥੋੜ੍ਹੀ ਬਾਦਲ ਦੀ ਗੱਲ ਕਰ ਲਈਏ। ਸਿਆਣੇ ਕਹਿੰਦੇ ਨੇ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ। ਕਵੇਲੇ ਦੀਆਂ ਟੱਕਰਾਂ ਮਾਰਨ ਦੇ ਵਾਸਤੇ ਅਕਾਲੀ ਦਲ ਬਾਦਲ ਨੇ ਕੱਲ੍ਹ ਇੱਕ ਜਿਹੜੀ ਸੀ ਰੋਸ ਦਿਵਸ ਸਮਾਗਮ ਮਨਾਇਆ ਅੰਮ੍ਰਿਤਸਰ ਦੇ ਵਿੱਚ। ਔਰ ਇਹਦੇ ਵਿੱਚ ਇਹ ਗੱਲ ਕਹੀ ਗਈ ਕਿ ਸਿੱਖ ਪੰਥ ਤੇ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਬੇਅਦਬੀ ਘਟਨਾ ਦੇ ਰੂਪ ਦੇ ਵਿੱਚ ਹਮਲੇ ਕੀਤੇ ਜਾ ਰਹੇ ਨੇ, ਜਿਨ੍ਹਾਂ ਦਾ ਸਾਹਮਣਾ ਕਰਨ ਲਈ ਸਮੁੱਚੇ ਪੰਥ ਨੂੰ ਇਕਜੁੱਟ ਹੋਣਾ ਚਾਹੀਦਾ।
ਸਵਾਲ ਇਹ ਆ ਕਿ ਅੱਜ ਜਿਹੜੀਆਂ ਇਹ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਦੇ ਵਾਸਤੇ ਤਾਂ ਚੇਤਾ ਆ ਗਿਆ ਅਕਾਲੀ ਦਲ ਬਾਦਲ ਨੂੰ, ਕਿਉਂਕਿ ਉਹਨੂੰ ਪੰਥਕ ਮੁੱਦਾ ਚਾਹੀਦਾ। ਪਰ 2015 ਦੇ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਬਾਰੇ ਦੇ ਵਿੱਚ ਨਾ ਅਜੇ ਤੱਕ ਅਕਾਲ ਤਖਤ ਦੇ ਜਥੇਦਾਰ ਨੇ ਜ਼ੁਬਾਨ ਖੋਲ੍ਹੀ ਆ, ਨਾ ਅਕਾਲੀ ਦਲ ਬਾਦਲ ਵਾਲੇ ਕੁਝ ਬੋਲਦੇ ਆ। ਜਦੋਂ 15 ਦੀਆਂ ਘਟਨਾਵਾਂ ਦਾ ਜ਼ਿਕਰ ਆਉਂਦਾ ਤੇ ਉਦੋਂ ਇਹ ਪੱਤਰਾ ਵਾਚ ਜਾਂਦੇ ਆ, ਗੱਲ ਕਰਦੇ ਨਹੀਂ। ਇਹ ਮੌਜੂਦਾ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹਦੇ ਉੱਤੇ ਸਿਆਸਤ ਕਰਨ ਦੇ ਯਤਨਾਂ ਦੇ ਵਿੱਚ ਇਹ ਅਕਾਲੀ ਦਲ ਦੇ ਵੱਲੋਂ ਰੋਸ ਦਿਵਸ ਮਨਾਇਆ ਗਿਆ ਤੇ ਇਹਦੇ ਵਿੱਚ ਵਰਤਣ ਦੇ ਵਾਸਤੇ ਅਕਾਲੀ ਦਲ ਦੇ ਵੱਲੋਂ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ PhD ਹੋਰਾਂ ਨੂੰ ਵੀ ਲਿਆਂਦਾ ਗਿਆ। ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਆ ਗਏ ਤੇ ਇਹਦੇ ਵਿੱਚ ਜਿਹੜਾ ਮੇਨ ਭਾਸ਼ਣ ਸੀ ਉਹ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਵੀ ਜਿਹੜਾ ਉਹ ਕਰਵਾ ਦਿੱਤਾ। ਜਥੇਦਾਰ ਨੇ ਇੱਥੇ ਬੋਲਦਿਆਂ ਹੋਇਆ ਇਹ ਗੱਲ ਕਹੀ ਕਿ ਬੇਅਦਬੀ ਦੀ ਕੋਸ਼ਿਸ਼ ਦਾ ਮੰਤਵ ਹਰਿਮੰਦਰ ਸਾਹਿਬ ਦੇ ਵਿੱਚ ਚੱਲ ਰਹੀ ਨਿੱਤ ਦੀ ਮਰਿਆਦਾ ਨੂੰ ਖੰਡਿਤ ਕਰਨਾ ਸੀਗਾ। ਇਹ ਵੀ ਗੱਲ ਕਹੀ ਕਿ ਇਹ ਜਿਹੜੀਆਂ ਨੇ ਸਿੱਖ ਧਰਮ ਨੂੰ ਕਮਜ਼ੋਰ ਕਰਨ ਵਾਲੀਆਂ ਘਟਨਾਵਾਂ ਨੇ, ਪਰ ਇਹ ਵੀ ਕਿਹਾ ਕਿ 12 ਸਕਿੰਟਾਂ ਦੇ ਵਿੱਚ ਕਾਬੂ ਕਰਕੇ ਉਹਨੂੰ ਜੰਗਲੇ ਤੋਂ ਬਾਹਰ ਸੁੱਟਤਾ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਬੇਅਦਬੀ ਦੀ ਘਟਨਾ ਨਾਲ ਸੰਬੰਧਿਤ ਦੋਸ਼ੀਆਂ ਦਾ ਪਤਾ ਲਾਉਣ ਲਈ ਸਰਕਾਰ ਫੇਲ ਹੋਈ ਹੈ। ਮਾਰੇ ਗਏ ਦੋਸ਼ੀ ਦਾ ਕਾਹਲੀ 'ਚ ਸੰਸਕਾਰ ਕਰਕੇ ਉਹਦੇ ਸਬੂਤ ਮਿਟਾ ਦਿੱਤੇ। ਇਹੀ ਕੁਛ ਤਾਂ ਸਾਰਾ ਕੁਝ 15 ਦੇ ਵਿੱਚ ਹੋਇਆ। 15 ਦੇ ਵਿੱਚ ਈਵਨ ਜਿਹੜੀ ਗੋਲੀ ਚਲਾਈ ਗਈ ਸੀਗੀ ਬੇਕਸੂਰੇ ਲੋਕਾਂ ਦੇ ਉੱਤੇ, ਸਬੂਤ ਤਾਂ ਉਹਦੇ ਵੀ ਮਿਟਾ ਦਿੱਤੇ ਗਏ। ਉਦੋਂ ਉਹ ਸਬੂਤ ਕਿਹਨੇ ਮਿਟਾਏ, ਇਹ ਸ਼ਾਇਦ ਹੋ ਸਕਦਾ ਹੈ ਕਿ ਦੱਸਣ ਦੇ ਵਾਸਤੇ ਸੁਖਬੀਰ ਸਿੰਘ ਬਾਦਲ ਹੋਰੀ ਤਿਆਰ ਨਾ ਹੋਣ। ਚਰਨਜੀਤ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਨੇ, ਉਹਨਾਂ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਕਿ 36,000 ਕੱਚੇ ਮੁਲਾਜ਼ਮ ਉਹਨਾਂ ਨੇ ਤਾਂ ਪੱਕੇ ਕਰ ਦਿੱਤੇ ਆ, ਪਰ ਰਾਜਪਾਲ ਫਾਈਲ ਰੋਕੀ ਬੈਠੇ ਆ। ਹੁਣ ਰਾਜਪਾਲ ਹੋਰਾਂ ਨੇ ਇਹ ਗੱਲ ਕਹੀ ਆ ਕਿ ਮੈਂ ਤਾਂ ਇਹ ਜਿਹੜੀ ਫਾਈਲ ਸੀਗੀ ਨਾਲ ਦੀ ਨਾਲ ਭੇਜ ਦਿੱਤੀ ਸੀ ਵਾਪਸ, ਇਹਦੇ ਉੱਤੇ ਕੁਝ ਇਤਰਾਜ਼ ਲਾ ਕੇ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਇਹਦੇ ਉੱਤੇ ਇਤਰਾਜ਼ ਲਾਏ ਸੀਗੇ ਕੁਝ, ਉਹਦਾ ਜਵਾਬ ਸਰਕਾਰ ਨੂੰ ਦੇਣਾ ਚਾਹੀਦਾ ਸੀ, ਜਿਹੜਾ ਉਹਨਾਂ ਨੇ ਨਹੀਂ ਦਿੱਤਾ। ਇਸ ਕਰਕੇ ਇਹ ਫਾਈਲ ਮੁੜ ਕੇ ਸਰਕਾਰ ਦੇ ਕੋਲੇ ਪਈ ਹੈ। ਇਸ ਮਾਮਲੇ ਦੇ ਉੱਤੇ 100 ਦਿਨ ਦਾ ਹਿਸਾਬ ਦੇ ਕੇ ਚਰਨਜੀਤ ਸਿੰਘ ਚੰਨੀ ਹੁਰੀ ਖੁਦ ਵੀ ਫਸਦੇ ਨਜ਼ਰ ਆਉਂਦੇ ਆ ਤੇ ਉਹਨਾਂ ਦੀ ਸਰਕਾਰ ਵੀ ਫਸਦੀ ਨਜ਼ਰ ਆਉਂਦੀ ਹੈ। ਪੂਰਾ ਪੰਜਾਬ ਤਾਂ ਰੰਗਲਾ ਪੰਜਾਬ ਬਣਾਇਆ ਪਿਆ, ਬੋਰਡ ਲਾ ਲਾ ਕੇ 36,000 ਕੱਚੇ ਮੁਲਾਜ਼ਮ ਪੱਕੇ ਕੀਤੇ। ਜਦੋਂ ਰਿਐਲਿਟੀ ਦੇ ਵਿੱਚ ਦੇਖ ਰਹੇ ਹੋ ਤਾਂ ਕਹਾਣੀ ਉੱਥੇ ਹੀ ਖੜੀ ਆ, ਕੁਝ ਪੱਕਾ ਨਹੀਂ, ਇੰਨਾ ਕੋਈ ਵੀ ਨਹੀਂ ਪੱਕਾ ਹੋਇਆ। ਉਹ ਤਾਂ ਉੱਥੇ ਦੇ ਉੱਥੇ ਹੀ ਹਰ ਚੀਜ਼ ਖੜੀ ਆ। ਹੁਣ ਉਹਨਾਂ ਨੇ ਸੁੱਟੀ ਸੀਗੀ ਰਾਜਪਾਲ ਦੇ ਪਾਲੇ ਦੇ ਵਿੱਚ ਬਾਲ, ਤੇ ਰਾਜਪਾਲ ਨੇ ਚੁੱਕ ਕੇ ਫੇਰ ਸਰਕਾਰ ਦੇ ਪਾਲੇ ਦੇ ਵਿੱਚ ਸੁੱਟ ਦਿੱਤੀ ਆ। ਹਾਂ, ਇੰਨਾ ਜ਼ਰੂਰ ਆ ਕਿ ਪੰਜਾਬ ਦੇ ਰਾਜਪਾਲ ਨੇ ਬਿਜਲੀ ਸਮਝੌਤੇ ਰੱਦ ਕਰਨ ਵਾਲੇ 2 ਵਿਧਾਨਕ ਬਿੱਲਾਂ ਦੇ ਉੱਤੇ ਮੋਹਰ ਲਾਤੀ ਆ। ਰਾਜਪਾਲ ਨੇ ਇਹ ਦੋਵੇਂ ਬਿੱਲ ਰਾਸ਼ਟਰਪਤੀ ਨੂੰ ਪ੍ਰਵਾਨਗੀ ਦੇ ਵਾਸਤੇ ਭੇਜੇ ਆ। ਇਹ ਬਿੱਲ ਜਿਹੜੇ ਪ੍ਰਕਿਰਿਆ ਦੇ ਅਧੀਨ ਨੇ, ਪਰ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਬਿਜਲੀ ਖਰੀਦ ਸਮਝੌਤੇ ਰੱਦ ਹੋਣ ਦੀ ਸੰਭਾਵਨਾ ਘੱਟ ਜਾਪਦੀ ਹੈ, ਕਿਉਂਕਿ ਰਾਸ਼ਟਰਪਤੀ ਦੇ ਕੋਲੇ ਇਹ ਕੁਝ ਦਿਨ ਰਹਿਣਗੇ। ਜਦੋਂ ਤੱਕ ਰਾਸ਼ਟਰਪਤੀ ਦੇ ਕੋਲੋਂ ਆਉਣਗੇ ਉਦੋਂ ਤੱਕ ਚੋਣ ਜ਼ਾਬਤਾ ਲਾਗੂ ਹੋ ਜਾਊਗਾ। ਇਹੀ ਸਰਕਾਰ ਚਾਹੁੰਦੀ ਸੀ। ਸਰਕਾਰ ਨੇ ਜਿੰਨਾ ਇਹ ਐਲਾਨ ਕੀਤੇ ਆ ਚਰਨਜੀਤ ਸਿੰਘ ਚੰਨੀ ਹੋਰਾਂ ਨੇ, ਉਹਨਾਂ ਨੇ ਇਸੇ ਹੀ ਤਰੀਕੇ ਦੇ ਨਾਲ ਕੀਤੇ ਆ ਕਿ ਇਹ ਚੋਣ ਜ਼ਾਬਤੇ ਤੱਕ ਕੁਝ ਵੀ ਕਰਨਾ ਨਾ ਪਏ। ਜਦੋਂ ਚੋਣ ਜ਼ਾਬਤਾ ਲੱਗ ਗਿਆ ਫਿਰ ਲੋਕਾਂ ਨੂੰ ਕਹਿਣ ਜੋਗੇ ਹੋਣਗੇ ਕਿ ਜੀ ਅਸੀਂ ਤਾਂ ਬਹੁਤ ਕੁਝ ਕਰਨਾ ਚਾਹੁੰਦੇ ਸੀ, ਪਰ ਕਰੀਏ ਕੀ। ਹੁਣ ਚੋਣ ਜ਼ਾਬਤਾ ਲੱਗ ਗਿਆ ਤੇ ਨਵਜੋਤ ਸਿੰਘ ਸਿੱਧੂ ਹੋਰੀ ਤਾਂ ਪਿਛਲੀ ਸਰਕਾਰ ਦੀ, ਮੌਜੂਦਾ ਸਰਕਾਰ ਦੀ ਕੋਈ ਗੱਲ ਹੀ ਨਹੀਂ ਕਰਦੇ। ਉਹ ਤਾਂ ਇਹ ਕਹਿੰਦੇ ਆ ਕਿ ਅਗਲੀ ਸਰਕਾਰ ਮੇਰੀ ਬਣਾ ਦਿਓ ਤੇ ਫਿਰ ਮੇਰੇ ਕੋਲੇ ਹਰ ਸਮੱਸਿਆ ਦਾ ਹੱਲ ਹੈ। ਉਹਨਾਂ ਦੇ ਕੋਲੇ ਕੀ ਹੱਲ ਹੈ ਇਹ ਉਹ ਕੁਝ ਦੱਸਣ ਦੇ ਵਾਸਤੇ ਜਿਹੜਾ ਤਿਆਰ ਨਹੀਂ ਗਏ। ਤੇ ਜਾਂਦੇ ਜਾਂਦੇ ਜਿਹੜਾ ਸੰਯੁਕਤ ਸਮਾਜ ਮੋਰਚਾ ਬਣਿਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਦੇ ਇਸ ਮੋਰਚੇ ਦੇ ਵਿੱਚ ਗੁਰਨਾਮ ਸਿੰਘ ਚਡੂਨੀ ਵੀ ਸ਼ਾਮਲ ਹੋ ਸਕਦੇ ਆ ਤੇ ਕੁਝ ਜਥੇਬੰਦੀਆਂ ਹਰ ਪੱਖੋਂ ਸਹਿਯੋਗ ਦੇਣ ਦੇ ਵਾਸਤੇ ਤਿਆਰ ਨੇ। ਸੰਯੁਕਤ ਸਮਾਜ ਮੋਰਚੇ ਦੀ ਕੱਲ ਇੱਥੇ ਜਲੰਧਰ ਦੇ ਵਿੱਚ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਇੱਕ ਮੀਟਿੰਗ ਹੋਈ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਲੋਕ ਪੱਖੀ ਨੀਤੀਆਂ ਵਾਲੀਆਂ ਰਾਜਸੀ ਧਿਰ ਖੜੀ ਕੀਤੀ ਜਾਊਗੀ
ਤੇ ਚੋਣਾਂ ਲੜੀਆਂ ਜਾਣਗੀਆਂ। ਉਂਝ ਵੈਸੇ ਇਸ ਗੱਲ ਨੂੰ ਲੈ ਕੇ ਅਜੇ ਵਿੱਚ ਵਿਚਾਲੇ ਹੀ ਤੁਰਿਆ ਫਿਰਦਾ ਹੈ ਕਿ ਜਿਹੜਾ ਇਹਨਾਂ ਦਾ ਸਮਝੌਤਾ ਕਿਸੇ ਨਾਲ ਹੋ ਰਿਹਾ ਜਾਂ ਨਹੀਂ। ਬਿਆਨਬਾਜ਼ੀ ਜਿਹੜੀ ਆ ਉਹ ਜ਼ਰੂਰ ਚੱਲ ਰਹੀ ਆ। ਕਦੇ ਤਾਂ ਕਹਿ ਦਿੱਤਾ ਜਾਂਦਾ ਕੁਝ ਸੀਟਾਂ ਦੀ ਵੰਡ ਦਾ ਰਿੜਕਾ ਹੈ, ਕਦੀ ਇਹ ਕਹਿ ਦਿੱਤਾ ਜਾਂਦਾ ਕਿ ਇੰਡੀਪੈਂਡੈਂਟ ਤੌਰ ਦੇ ਉੱਤੇ ਚੋਣਾਂ ਲੜਾਂਗੇ। ਕੀ ਹੋਊਗਾ ਅਗਲੇ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਸਿਰਫ ਔਰ ਸਿਰਫ ਸਿਆਸੀ ਸਰਗਰਮੀਆਂ ਹੀ ਤੁਹਾਨੂੰ ਚੁਫੇਰੇ ਨਜ਼ਰ ਆਉਣਗੀਆਂ। ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਊਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਸਤਿ ਸ਼੍ਰੀ ਅਕਾਲ।